ਦੇ ਵਿੱਚ ਸਵੇਰ ਦੇ ਬੁਲੇਟਿਨ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਟੈਲੀਫੋਨ ਦੇ ਉੱਤੇ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸੋਹਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਪਿੰਦਰ ਧਾਰੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈ ਹੈ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ ਟੈਕਸਸ ਦੇ ਜਿਹੜੇ ਗਵਰਨਰ ਨੇ ਆਰਡਰ ਇਸ਼ੂ ਕਰ ਦਿੱਤੇ ਆ ਜਿਹੜੇ ਬਾਰ ਸੀਗੇ ਉਹਨਾਂ ਨੂੰ ਬੰਦ ਕਰਨ ਦੇ, ਅਤੇ ਰੈਸਟੋਰੈਂਟ ਜਿਹੜੇ ਆ ਉਹਨਾਂ ਦੇ ਉੱਤੇ ਵੀ ਰਿਸਟ੍ਰਿਕਸ਼ਨ ਲਾ ਦਿੱਤੀਆਂ। ਟੈਕਸਸ ਦੇ ਵਿੱਚ 6000 ਦੇ ਕਰੀਬ ਨਵੇਂ ਕੇਸ ਇਕੱਲੇ ਵੀਰਵਾਰ ਨੂੰ ਹੀ ਆਏ ਹੈਗੇ ਆ। ਉਸ ਤੋਂ ਇੱਕ ਦਿਨ ਪਹਿਲਾਂ 5000 ਸੀਗੇ। ਸੋ 30 ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੁਣ ਫੈਲ ਰਹੀ ਹੈਗੀ ਆ। ਸੋ ਇਕੱਲਾ ਟੈਕਸਸ ਨਹੀਂ, ਉਸ ਤੋਂ ਬਾਅਦ ਜਿਹੜੇ ਫਲੋਰੀਡਾ ਦੇ ਗਵਰਨਰ ਆ ਉਹਨਾਂ ਨੇ ਵੀ ਜਿਹੜੇ ਬਾਰ ਹੈਗੇ ਆ ਉਹ ਬੰਦ ਕਰ ਦਿੱਤੇ ਹੈਗੇ ਆ। ਕਹਿੰਦੇ ਪਈ ਜਿਹੜਾ ਇਹਦੇ ਨਾਲ ਕਰੋਨਾ ਵਾਇਰਸ ਫੈਲਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਇਹ ਉਹੀ ਦੋ ਸੂਬੇ ਨੇ ਜਿਨ੍ਹਾਂ ਨੇ 3 ਹਫ਼ਤੇ ਪਹਿਲਾਂ ਜਿਹੜਾ ਕਾਹਲੀ ਦੇ ਵਿੱਚ ਆ ਕੇ ਪਹਿਲਾਂ ਜਲਦੀ ਜਿਹੜਾ ਉਹ ਸ਼ੁਰੂ ਕਰਨਾ, ਓਪਨ ਕਰਨਾ ਸ਼ੁਰੂ ਕਰਤਾ ਸੀ। ਉਦੋਂ ਉਹਨਾਂ ਨੇ ਲੋਕਲ ਮੇਅਰਸ ਜਾਂ ਲੋਕਲ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੂੰ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਵੀ ਲਾਉਣ ਤੋਂ ਜਿਹੜਾ ਇਨਕਾਰੀ ਸੀਗੇ। ਸੋ ਹੁਣ ਸਮੱਸਿਆ ਜਿਹੜੀ ਆ ਉੱਥੇ ਜ਼ਿਆਦਾ ਵੱਧ ਰਹੀ ਆ, ਫੈਲ ਰਹੀ ਆ। ਸੋ ਇਹਨਾਂ ਵੱਲ ਦੇਖਦੇ ਹੋਏ ਬਾਕੀ ਸੂਬਿਆਂ ਨੂੰ ਵੀ ਪਹਿਲਾਂ ਹੀ ਜਿਹੜਾ ਉਹ ਧਿਆਨ ਇਹਤਿਆਤ ਜਿਹੜਾ ਆ ਉਹ ਰੱਖਣ ਦੀ ਜ਼ਰੂਰਤ ਹੈ। ਕੈਲੀਫੋਰਨੀਆ ਦੇ ਵੀ ਹਾਲਾਤ ਜਿਹੜੇ ਬਹੁਤੇ ਗੁੱਡ ਜਿਹੜੇ ਉਹ ਨਹੀਂ ਹੈਗੇ। ਇੱਥੇ ਵੀ ਜਿਹੜੇ ਆ ਰੋਜ਼ਾਨਾ ਹੀ ਨਵੇਂ ਕੇਸ ਵਾਧੂ ਗਿਣਤੀ ਦੇ ਵਿੱਚ ਵੱਧ ਰਹੇ ਨੇ। ਗਵਰਨਰ ਗੈਵਿਨ ਨਿਊਸਮ ਨੇ ਦੱਸਿਆ ਵੀ 25% ਕੇਸ ਕੈਲੀਫੋਰਨੀਆ ਦੇ ਜਿਹੜੇ ਆ ਉਹ ਪਿਛਲੇ 2 ਹਫ਼ਤਿਆਂ ਦੇ ਵਿੱਚ ਆਏ ਨੇ। ਸੋ ਉਹਦੇ ਕਰਕੇ ਕਈ ਥਾਵਾਂ ਦੇ ਉੱਤੇ ਆਲਰੇਡੀ ਹਰਜੋਤ ਸਿੰਘ ਜੀ ਜਿਹੜੇ ਮੁਲਕ ਦੇ ਕਈ ਥਾਵਾਂ ਦੇ ਉੱਤੇ ਹੌਸਪੀਟਲਾਈਜੇਸ਼ਨ ਜਿਹੜੀ ਉਹ ਫੁੱਲ ਹੋ ਚੁੱਕੀ ਆ। ਹਸਪਤਾਲਾਂ ਦੇ ਵਿੱਚ ਜਗ੍ਹਾ ਜਿਹੜੀ ਉਹ ਨਹੀਂ ਮਿਲ ਰਹੀ। ਇਹ ਉਹਨਾਂ ਦੇ ਹਾਲਾਤ ਫਿਰ ਦੁਬਾਰਾ ਹਰਜੋਤ ਸਿੰਘ ਜੀ ਬਣ ਰਹੇ ਨੇ ਉੱਧਰ ਨੂੰ ਜਾਂ ਵੱਧ ਰਹੇ ਨੇ, ਜਿੱਦਾਂ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਦੇਖਿਆ ਸੀ। ਅੱਜ ਇਸੇ ਦੇ ਚੱਲਦਿਆਂ ਜਿਹੜੀ ਕਰੋਨਾ ਵਾਇਰਸ ਟਾਸਕ ਫੋਰਸ ਹੈਗੀ ਆ ਉਹ ਅੱਜ ਪੱਤਰਕਾਰਾਂ ਦੇ ਸੰਬੋਧਿਤ ਜਿਹੜੀ ਉਹ ਹੋ ਰਹੀ ਆ। ਅਤੇ ਅੱਜ ਡਾਕਟਰ ਐਂਥਨੀ ਫਾਊਚੀ ਜਿਹੜੇ ਆ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਬਰੀਫਿੰਗ ਦੇ ਵਿੱਚ ਮੌਜੂਦ ਹੈਗੇ ਨੇ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪਿਛਲੇ 14 ਦਿਨਾਂ 'ਚ 55000 ਨਵੇਂ ਕੇਸ ਆਏ ਹੈਗੇ ਆ, ਅਤੇ ਲਾਸ ਐਂਜਲਸ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਇਹ ਆਏ ਹੈਗੇ ਆ। ਜੀ, ਅਤੇ ਅਮਰੀਕਾ ਦੇ ਵਿੱਚ 40,000 ਤੋਂ ਵੱਧ ਕੇਸ ਕੁੱਲ ਕੱਲ੍ਹ ਦੇ ਜਿਹੜੇ ਦਿਨ ਦੇ ਵਿੱਚ ਵਧੇ ਨੇ, ਜਿਹੜੇ ਕਿ ਇੱਕ ਨਵਾਂ ਰਿਕਾਰਡ ਤੋੜ 37,000 ਜਿਹੜੇ ਆ ਉਹ ਕੇਸ ਨਵੇਂ ਜਿਹੜੇ ਉਹ ਵਧੇ ਨੇ ਵੀਰਵਾਰ ਦੇ ਵਿੱਚ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਉਹ ਆਂਕੜਾ ਹੈਗਾ। ਇਸ ਤੋਂ ਪਹਿਲਾਂ ਇੱਕ 24 ਅਪ੍ਰੈਲ ਨੂੰ 36,000 ਜਿਹੜੇ ਕੇਸ ਆ ਉਹ ਇੱਕ ਦਿਨ ਦੇ ਵਿੱਚ ਆਏ ਸੀਗੇ। ਜੀ, ਅਤੇ ਜਿਹੜੀ ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਵੀ ਅਮਰੀਕਾ ਆਲਮੋਸਟ ਸ਼ਟ ਡਾਊਨ ਹੀ ਕਰ ਦਿੱਤਾ ਗਿਆ ਹੈਗਾ ਇਮੀਗਰੈਂਟਸ ਨੂੰ ਆਉਣ ਦੇ ਲਈ। ਆਪਾਂ ਦੱਸਦੇ ਆਏ ਹਾਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ H1, L1, J1 ਵੀਜ਼ੇ ਵਾਲੇ, ਅਤੇ ਹੁਣ ਜਿਹੜੇ ਆ ਪਰਮਾਨੈਂਟਲੀ ਵੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਵੀ 30 ਤਰੀਕ ਤੱਕ, ਦਸੰਬਰ 31 ਤੱਕ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ। ਪੋਲੀਟੀਕਲ ਅਸਾਈਲਮ ਵਾਲਿਆਂ 'ਤੇ ਵੀ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਲਾ ਦਿੱਤੀਆਂ ਗਈਆਂ। ਸੋ ਕਹਿੰਦੇ ਵੀ ਇੱਦਾਂ ਦਾ ਕਦੇ ਵੀ ਅਮਰੀਕਾ ਦੇ ਜਿਹੜੇ ਬਾਰਡਰਸ ਆ ਪਹਿਲਾਂ ਹਿਸਟਰੀ 'ਚ ਸ਼ਟ ਡਾਊਨ ਨਹੀਂ ਕੀਤੇ ਗਏ ਜਿਸ ਹਿਸਾਬ ਨਾਲ ਹੁਣ ਕੀਤੇ ਗਏ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਤਾਂ ਓਬਾਮਾ ਕੇਅਰ ਮਸਟ ਫਾਲ, ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸੁਪਰੀਮ ਕੋਰਟ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਬਿਆਨ ਆ, ਤਰਕ ਆ ਉਹ ਦਿੱਤੇ ਜਾ ਰਹੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆਪਣੀ ਉਸ ਗੱਲ ਦੇ ਉੱਤੇ ਜਿਹੜਾ ਉਹ ਖੜਾ ਆ ਵੀ ਅਸੀਂ ਜਿਹੜੀ ਓਬਾਮਾ ਕੇਅਰ ਆ, ਅਫੋਰਡੇਬਲ ਹੈਲਥ ਕੇਅਰ ਐਕਟ ਜਿਹੜਾ ਸੀਗਾ ਉਸ ਨੂੰ ਜਿਹੜਾ ਹੀ ਖ਼ਤਮ ਕਰਨਾ ਹੈਗਾ ਆ।
ਪਰ ਪਹਿਲੇ 2 ਸਾਲਾਂ ਦੇ ਵਿੱਚ ਜਦੋਂ ਹਾਊਸ ਅਤੇ ਸੈਨੇਟ ਦੇ ਵਿੱਚ ਮੈਜੋਰਟੀ ਹੋਣ ਦੇ ਬਾਵਜੂਦ ਵੀ ਜਿਹੜੀ GOP ਆ ਉਹ ਕਿਸੇ ਸਿੱਟੇ ਦੇ ਉੱਤੇ ਇਸ ਨੂੰ ਨਹੀਂ ਪਹੁੰਚਾ ਸਕੀ, ਨਵਾਂ ਕੋਈ ਹੈਲਥ ਕੇਅਰ ਬਿੱਲ ਜਿਹੜਾ ਉਹ ਨਹੀਂ ਲਿਆ ਸਕੀ। ਅਤੇ ਹੁਣ ਜਿਹੜਾ ਇਹਨਾਂ ਦਾ ਕਾਨੂੰਨੀ ਤੌਰ ਦੇ ਉੱਤੇ ਇੱਕ ਟਰਾਈ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਪਰ ACA ਦੇ ਉੱਤੇ, ਅਫੋਰਡੇਬਲ ਕੇਅਰ ਐਕਟ ਦੇ ਉੱਤੇ ਆਲਰੇਡੀ ਕਈ ਤਰੀਕੇ ਦੀਆਂ ਜਿਹੜੀਆਂ ਅਦਾਲਤਾਂ ਦੇ ਦੁਆਰਾ ਜਿਹੜੀਆਂ ਸੁਣਵਾਈਆਂ ਉਹ ਚੱਲ ਰਹੀਆਂ ਆ। ਕਈ ਥਾਵਾਂ ਦੇ ਉੱਤੇ ਇਸ ਨੂੰ ਗੈਰ ਸੰਵਿਧਾਨਿਕ ਤੱਕ ਵੀ ਉਹ ਮੰਨਿਆ ਗਿਆ ਸੀਗਾ। ਜੀ, ਅਗਲੀ ਖਬਰ ਚੱਲੀਏ। ਕਹਿੰਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਿਹਾ ਵੀ ਜਿਹੜੇ ਫੈਡਰਲ ਜੌਬਸ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਆ ਐਕਸਪੀਰੀਅੰਸ ਨੂੰ ਕਾਊਂਟ ਕੀਤਾ ਜਾਵੇ, ਡਿਗਰੀ ਮੈਟਰ ਨਹੀਂ ਕਰਦੀ। ਸੋ ਜਦੋਂ ਉਹਨਾਂ ਨੇ ਕਹਿੰਦੇ ਵੀ ਨਵੀਆਂ ਹਾਇਰਿੰਗ ਹੋਊਗੀਆਂ ਕੋਈ ਵੀ ਫੈਡਰਲ ਏਜੰਸੀ ਦੇ ਲਈ, ਉਹਦੇ ਵਿੱਚ ਡਿਗਰੀ ਦੀ ਜ਼ਿਆਦਾ ਜ਼ਰੂਰਤ ਨਹੀਂ। ਜੀ, ਅਗਲੀ ਜਿਹੜੀ ਹਰਜੀਤ ਸਿੰਘ ਜੀ ਗੱਲ ਕਰਦੇ ਜਾਈਏ, ਮਿਸੀਸਿਪੀ ਦੇ ਜਿਹੜੇ ਸਟੇਟ ਫਲੈਗ ਆ ਉਸ ਦੇ ਵਿੱਚ ਕਹਿੰਦੇ ਵੀ ਸ਼ਾਇਦ ਚੇਂਜਸ ਜਿਹੜੇ ਹੋ ਸਕਦੇ ਆ। ਇਸ ਮੌਕੇ ਮਿਸੀਸਿਪੀ ਦੇ ਫਲੈਗ ਦੇ ਵਿੱਚ ਕਨਫੈਡਰੇਟ ਜਿਹੜਾ ਫਲੈਗ ਦਾ ਐਂਬਲਮ ਹੈਗਾ ਆ ਉਸ ਨੂੰ ਵਰਤਿਆ ਜਾਂਦਾ ਆ। ਮਿਸੀਸਿਪੀ ਦੀ ਜਿਹੜੀ ਲਾਅ ਮੇਕਰਸ ਆ ਉਹਨਾਂ ਨੇ ਦੱਸਿਆ ਆ ਵੀ ਉਹਨਾਂ ਦੇ ਕੋਲ ਇਨਫ ਵੋਟਸ ਹੈਗੀਆਂ ਆ ਵੀ ਜਿਹੜਾ ਇਸ ਨੂੰ ਸੰਵਿਧਾਨਿਕ ਤੌਰ ਦੇ ਉੱਤੇ ਉੱਥੇ ਚੇਂਜ ਕੀਤਾ ਜਾ ਸਕੇ, ਤਬਦੀਲ ਜਿਹੜਾ ਉਹ ਕੀਤਾ ਜਾ ਸਕੇ। ਮਿਸੀਸਿਪੀ ਨੂੰ ਜਿਹੜਾ ਆ ਖਾਸ ਕਰਕੇ ਖੇਡ ਦੇ ਜਗਤ ਦੇ ਵਿੱਚ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਸੀਗਾ। NCAA SEC ਜਿਹੜੀ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਤੁਸੀਂ ਕਨਫੈਡਰੇਟ ਜਿਹੜਾ ਐਂਬਲਮ ਹੈਗਾ ਆ ਆਪਣੇ ਫਲੈਗ ਦੇ ਵਿੱਚੋਂ ਨਹੀਂ ਕੱਢ ਦਿੰਦੇ। ਸੋ ਇੱਥੋਂ ਤੱਕ ਕਿ ਇੱਕ ਸਾਬਕਾ ਗਵਰਨਰ ਜਿਹੜੇ ਆ ਉਹਨਾਂ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ ਆ ਵੀ ਸਾਨੂੰ ਜਿਹੜਾ ਕਨਫੈਡਰੇਟ ਜਿਹੜਾ ਚਿੰਨ੍ਹ ਹੈਗਾ ਆ ਮਿਸੀਸਿਪੀ ਦੇ ਝੰਡੇ ਦੇ ਵਿੱਚ ਉਸ ਨੂੰ ਉਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਅਟਾਰਨੀ ਜਨਰਲ ਜਿਹੜੇ ਵਿਲੀਅਮ ਵਾਰ ਆ ਉਹ ਕਹਿੰਦੇ ਆ ਵੀ ਜਿਹੜੀ ਵੋਟਿੰਗ ਬਾਈ ਮੇਲ ਆ ਇਹਦੇ ਨਾਲ ਜਿਹੜਾ ਫਰਾਡ ਹੋਊਗਾ, ਪਰ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਐਵੀਡੈਂਸ ਨਹੀਂ ਦਿੱਤਾ ਵੀ ਕਿਸ ਤਰ੍ਹਾਂ ਜਿਹੜਾ ਆ ਫਰਾਡ ਹੋ ਸਕਦਾ ਹੈਗਾ। ਸੋ ਇਹ ਉਹਨਾਂ ਨੇ ਰੀਸੈਂਟਲੀ ਉਹਨਾਂ ਦੀ ਇੱਕ ਇੰਟਰਵਿਊ ਹੋਈ ਆ ਅਟਾਰਨੀ ਜਨਰਲ ਬਿਲ ਵਾਰ ਦੀ NPR ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਆਪਣੇ ਜਿਹੜੇ ਬਿਆਨ ਆ ਉਹ ਦਿੱਤੇ ਹੈਗੇ ਆ। ਜੀ, ਇਹ ਉਹੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਸੇਮ ਹੀ ਸਟੈਂਡ ਹੈਗਾ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਆਖਿਆ ਜਾਂਦਾ ਹੈ, ਜਦ ਕਿ ਬਹੁਤਾਤ ਦੇ ਵਿੱਚ ਉਹਨਾਂ ਦੇ ਪ੍ਰਸ਼ਾਸਨ ਦੇ ਉਹ ਖੁਦ ਉਪ ਰਾਸ਼ਟਰਪਤੀ ਜਿਹੜੀ ਪ੍ਰੈਸ ਸਕੱਤਰ ਹੈਗੀ ਆ ਉਹਨਾਂ ਦੇ ਦੁਆਰਾ ਵੋਟਿੰਗ ਬਾਏ ਮੇਲ ਜਿਹੜਾ ਆ ਉਸ ਨੂੰ ਚੁਣਿਆ ਜਾਂਦਾ ਹੈ ਅਤੇ ਉਸ ਨੂੰ ਵਰਤਦੇ ਰਹੇ ਨੇ। ਜੀ, ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਨਇੰਪਲੋਇਮੈਂਟ ਦੇ ਆંકੜੇ ਕਹਿੰਦੇ ਆ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਥੋੜ੍ਹੇ ਜਿਹੇ ਜਿਹੜੇ ਘਟੇ ਨੇ, ਪਰ ਅਜੇ ਵੀ ਕਹਿੰਦੇ ਮਿਲੀਅਨਸ ਆਫ ਲੋਕ ਜਿਹੜੇ ਆ ਜੋਬਲੈਸ ਬੈਨੀਫਿਟਸ ਆ ਉਸ ਦੀ ਉਹਨਾਂ ਨੂੰ ਜ਼ਰੂਰਤ ਹੈਗੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਈ ਬਿਜ਼ਨਸਿਸ ਆਊਟ ਆਫ ਜਿਹੜੇ ਬਿਜ਼ਨਸ ਆ ਉਹ ਜਿਹੜੇ ਉਹ ਜਾ ਰਹੇ ਨੇ, ਅਤੇ ਕਹਿੰਦੇ ਵੀ ਉੱਦਾਂ ਪਿਛਲੇ 12 ਹਫ਼ਤਿਆਂ ਦੇ ਵਿੱਚ ਪਹਿਲੀ ਵਾਰੀ ਜਿਹੜੇ ਅਨਇੰਪਲੋਇਮੈਂਟ ਬੈਨੀਫਿਟ ਆ ਉਹ ਘਟੇ ਨੇ। ਉੱਦਾਂ ਨਵੇਂ 1.5 ਮਿਲੀਅਨ ਅਮੈਰੀਕਨਸ ਆ ਉਹਨਾਂ ਨੇ ਇਨੀਸ਼ੀਅਲ ਜੋਬਲੈਸ ਕਲੇਮ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਇਹ ਕੀਤੇ ਨੇ। ਇਹ ਕਹਿੰਦੇ ਵੀ ਉਹ ਪਹਿਲੇ ਦੇ ਮੁਕਾਬਲੇ ਜਿਹੜਾ ਉਹ ਥੋੜ੍ਹਾ ਘਟਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਮਾਈਕਰੋਸਾਫਟ ਨੂੰ ਲੈ ਕੇ ਆ। ਕਹਿੰਦੇ ਮਾਈਕਰੋਸਾਫਟ ਨੇ ਅੱਜ ਅਨਾਊਂਸ ਕੀਤਾ ਵੀ ਜਿੰਨੇ ਵੀ ਉਹਨਾਂ ਦੇ ਜਿਹੜੇ ਰੀਟੇਲ ਸਟੋਰਸ ਆ ਉਹ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਹੈਗੇ ਆ। ਕਹਿੰਦੇ ਜਿਹਨੂੰ ਵੀ ਕੋਈ ਸਮਾਨ ਖਰੀਦਣਾ ਹੈ ਮਾਈਕਰੋਸਾਫਟ ਤੋਂ ਉਹ microsoft.com 'ਤੇ ਜਾ ਕੇ ਬਾਈ ਕਰ ਸਕਦਾ। ਜਿਹੜੇ EMPLOYEES ਹੈਗੇ ਆ ਉਹ ਮੋਸਟਲੀ ਕਹਿੰਦੇ ਵੀ ਘਰਾਂ ਤੋਂ ਹੀ ਜਿਹੜੇ ਆ ਕੰਮ ਕਰਨਗੇ। ਸੋ ਈਵਨ ਨਿਊਯਾਰਕ, ਲੰਡਨ, ਸਿਡਨੀ, ਜਿਹੜਾ ਰੈਡਮੌਂਡ ਆ ਇੱਥੇ ਇਹਨਾਂ ਦੇ ਜਿਹੜੇ ਰੀਟੇਲ ਦੇ ਸਟੋਰ ਸੀਗੇ। 106 ਦੇ ਕਰੀਬ ਕੰਪਨੀ ਦੇ ਸਟੋਰ USA ਦੇ ਵਿੱਚ ਆ ਅਤੇ 10 ਜਿਹੜੇ ਆ ਹੋਰ ਕੰਟਰੀਆਂ ਦੇ ਵਿੱਚ ਇਨਕਲੂਡਿੰਗ ਕੈਨੇਡਾ ਅਤੇ UK ਦੇ ਵਿੱਚ। ਸੋ ਇਹਦੇ ਨਾਲ ਕਾਫੀ ਜਿਹੜਾ ਇਕੋਨਮੀ 'ਤੇ ਵੀ ਅਸਰ ਪਊਗਾ। ਜੀ ਬਿਲਕੁਲ, ਉਹ ਕਹਿੰਦੇ ਵੀ ਅਸੀਂ ਹੁਣ ਨਵੀਂ ਸਟ੍ਰੈਟਜੀ ਜਿਹੜੀ ਉਹ ਦੇਖ ਰਹੇ ਹਾਂ ਵੀ ਅਸੀਂ ਰੀਟੇਲਸ ਜਿਹੜੀਆਂ ਉਹ ਰੱਖਣੀਆਂ ਨਹੀਂ ਆ। ਕਰੋਨਾ ਵਾਇਰਸ ਦੇ ਵੱਧ ਰਹੇ ਆંકੜਿਆਂ ਦੇ ਕਰਕੇ ਸਟਾਕ ਮਾਰਕੀਟ ਦੇ ਆંકੜੇ ਜਿਹੜੇ ਉਹ ਘਟ ਰਹੇ ਨੇ। ਇਸ ਮੌਕੇ ਜਦੋਂ ਆਪਾਂ ਹਰਜੋਤ ਸਿੰਘ ਜੀ ਤੁਹਾਡੇ ਨਾਲ ਜਿਹੜੀ ਆਪਣੇ ਸਰੋਤਿਆਂ ਨਾਲ ਗੱਲ ਕਰ ਰਹੇ ਹਾਂ ਤਾਂ ਇਹ 600 ਪੁਆਇੰਟ ਅੱਜ ਜਿਹੜੀ ਮਾਰਕੀਟ ਆ ਉਹ ਥੱਲੇ ਚੱਲ ਰਹੀ ਆ। ਪਰਸੋਂ 700 ਪੁਆਇੰਟ ਡਿੱਗੀ ਸੀ, ਕੱਲ੍ਹ 300 ਪੁਆਇੰਟ ਉੱਤੇ ਗਈ ਸੀਗੀ, ਅਤੇ ਅੱਜ ਜਿਹੜੀ ਇਸ ਮੌਕੇ 550 ਤੋਂ 600 ਦੇ ਦਰਮਿਆਨ ਜਿਹੜਾ ਆ ਉਹ ਉੱਤੇ ਥੱਲੇ ਜਿਹੜੀ ਉਹ ਚੱਲ ਰਹੀ ਆ।
ਸੋ ਇਹ ਕਰੋਨਾ ਵਾਇਰਸ ਦੀ ਰੀਸਰਜੈਂਸ ਜਿਹੜੀ ਹੈ ਦੁਬਾਰਾ ਮੁੜ ਕੇ ਉੱਤੇ ਆਉਣ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਸਟਾਕ ਮਾਰਕੀਟ ਦੇ ਉੱਤੇ ਵਿੱਚ ਇਨਵੈਸਟਰਸ ਦਾ ਭਰੋਸਾ ਥੋੜ੍ਹਾ ਜਿਹਾ ਘਟਿਆ ਲੱਗਦਾ ਆ। ਜੀ, ਅਗਲੀ ਖਬਰ ਜਿਹੜੀ ਹੈ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ 6 ਲੋਕ ਜਿਹੜੇ ਆ ਉਹਨਾਂ ਨੂੰ ਸਟੈਬ ਕੀਤਾ ਗਿਆ ਹੈ ਅਤੇ ਜਿਹੜਾ ਸਸਪੈਕਟ ਆ ਉਹਨੂੰ ਜਿਹੜਾ ਗੋਲੀ ਦੇ ਨਾਲ ਮਾਰ ਦਿੱਤਾ ਗਿਆ। ਇਹ ਨਵੀਂ ਇੰਸੀਡੈਂਟ ਹੈ। ਕੁਛ ਦਿਨ ਪਹਿਲਾਂ 2-3 ਦਿਨ ਪਹਿਲਾਂ ਵੀ ਉੱਥੇ ਸਟੈਬਿੰਗ ਹੋਈ ਸੀ। ਅੱਜ ਇਹ ਸਟੈਬਿੰਗ ਜਿਹੜੀ ਆ ਗਲਾਸਗੋ ਯੂਕੇ ਦੇ ਵਿੱਚ ਹੋਈ ਹੈਗੀ ਆ ਅਤੇ ਇਹ ਬੜੀ ਮਾੜੀ ਗੱਲ ਆ। ਉੱਥੇ ਯੂਕੇ ਦੇ ਵਿੱਚ ਜਿੱਦਾਂ ਤੁਸੀਂ ਹਥਿਆਰ ਨਹੀਂ ਰੱਖ ਸਕਦੇ, ਪਰ ਜਿਹੜੇ ਇੱਦਾਂ ਦੇ ਲੋਕ ਆ ਉਹ ਹੁਣ ਚਾਕੂ ਨਾਲ ਜਾਂ ਕਾਰਾਂ ਚਲਾ ਕੇ ਉਹ ਇੱਦਾਂ ਦੀ ਜਿਹੜੀ ਟੈਰਰਿਸਟ ਐਕਟੀਵਿਟੀ ਉਹ ਕਰ ਰਹੇ ਹੈਗੇ ਆ। ਸੋ ਇਹ ਬੜੀ ਮਾੜੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਆ। ਜੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਵੀ ਜਿਹੜਾ ਵਾਇਰਸ ਆ ਉਹ ਯੂਰਪ ਦੇ ਵਿੱਚ ਇੱਕ ਵਾਰੀ ਫੇਰ ਆਪਣਾ ਸਿਰ ਉਹ ਪਨਪਾ ਸਕਦਾ ਆ, ਤਾਂ ਨੂੰ ਜਿਹੜਾ ਉਹ ਕਰ ਸਕਦਾ ਆ। ਉਹਨਾਂ ਨੇ ਇੱਕ ਜਿਹੜੀ ਗੰਭੀਰ ਚੇਤਾਵਨੀ ਜਿਹੜੀ ਯੂਰਪ ਨੂੰ ਦੱਸੀ ਆ ਵੀ ਜਿਹੜਾ ਹੈਲਥ ਸਿਸਟਮ ਆ ਉਹ ਇੱਕ ਵਾਰੀ ਫੇਰ ਕਹਿ ਲਓ ਵੀ ਉਸਦੇ ਪਸੀਨੇ ਜਿਹੜੇ ਉਹ ਛੁੱਟ ਸਕਦੇ ਨੇ। ਕਾਰਨ ਇਹ ਆ ਵੀ 30 ਜਿਹੜੇ ਮੁਲਕ ਨੇ ਯੂਰਪ ਦੇ ਵਿੱਚ ਉਹਨਾਂ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ ਲਗਾਤਾਰ ਕੇਸਾਂ ਦੇ ਆંકੜੇ ਜਿਹੜੇ ਉਹ ਵੱਧਦੇ ਹੋਏ ਦੱਸੇ ਨੇ, ਉਹਨਾਂ ਨੇ ਉਹ ਨੋਟ ਕੀਤੇ ਨੇ, ਜਿਹੜਾ ਕਿ ਇੱਕ ਵਾਰੀ ਫੇਰ ਖਤਰੇ ਦਾ ਸਬੱਬ ਜਿਹੜਾ ਉਹ ਬਣਿਆ ਆ। ਬਹੁਤ ਸਾਰੇ ਲੋਕ ਇਹ ਉਮੀਦ ਲਾਈ ਬੈਠੇ ਸੀਗੇ ਵੀ ਜੇ ਫਰਵਰੀ ਮਾਰਚ ਦੇ ਵਿੱਚ ਆਇਆ ਆ ਅਤੇ ਮਿਡ ਈਅਰ ਤੱਕ ਜਿੱਦਾਂ ਜੂਨ ਜੁਲਾਈ ਤੱਕ ਇਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਇਆ ਜਾ ਸਕੂਗਾ। ਕਈ ਥਾਵਾਂ ਦੇ ਉੱਤੇ ਕਾਬੂ ਪਾਇਆ ਵੀ ਗਿਆ ਅਤੇ ਪਰ ਉਸ ਦੇ ਬਾਵਜੂਦ ਇਹ ਮੁੜ ਕੇ ਜਿਹੜਾ ਵੱਧ ਰਿਹਾ। ਰੀਜ਼ਨ ਇਹੀ ਹੋ ਰਿਹਾ ਵੀ ਕਮਿਊਨਿਟੀ ਸਪਰੈਡ ਬਹੁਤ ਜ਼ਿਆਦਾ ਹੋ ਰਿਹਾ ਆ। ਅਮਰੀਕਾ ਦੇ ਵਿੱਚ ਇੱਕ ਇਸ ਟਾਈਮ ਸਭ ਤੋਂ ਵੱਡਾ ਕਾਰਨ ਜਿਹੜਾ ਕਮਿਊਨਿਟੀ ਸਪਰੈਡ ਦਾ ਜਿਹੜਾ ਉਹ ਆ ਰਿਹਾ ਘਰਾਂ ਦੇ ਵਿੱਚ ਜਿਹੜੀਆਂ ਹੋ ਰਹੀਆਂ ਗੈਦਰਿੰਗਸ। ਤੁਸੀਂ ਆਪਣੀ ਫੇਸਬੁੱਕ ਦੇ ਉੱਤੇ ਦੇਖ ਲਿਓ ਕਿੱਦਾਂ ਲੋਕ ਜਿਹੜੇ ਉਹ ਇਕੱਠੇ ਹੋ ਰਹੇ ਆ ਬੇਫਿਕਰ ਹੋ ਕੇ, ਵੀ ਜਿੱਦਾਂ ਕਰੋਨਾ ਵਾਇਰਸ ਨੇ ਚਿੱਠੀ ਲੈ ਕੇ ਉਹਨਾਂ ਨੂੰ ਘੱਲ ਦਿੱਤੀ ਆ ਵੀ ਮੈਂ ਚੱਲਾਂ ਆ ਅਤੇ ਤੁਸੀਂ ਜਿਹੜਾ ਆਪਣਾ ਇੰਜੋਏ ਕਰੋ। ਪਰ ਨਹੀਂ, ਇਹ ਸਮਝਣ ਦੀ ਜ਼ਰੂਰਤ ਆ ਵੀ ਅਜੇ ਵੀ ਕਰੋਨਾ ਵਾਇਰਸ ਆਪਣੇ ਸਾਰਿਆਂ ਦੇ ਵਿਚਕਾਰ ਹੀ ਵਿਚਰ ਰਿਹਾ। ਜਿੱਦਾਂ ਪਹਿਲੋਂ ਆਪਾਂ ਡਰਦੇ ਸੀਗੇ ਵੀ ਆਪਾਂ ਹੀ ਜਿਹੜਾ ਘਰੇ ਲੈ ਕੇ ਆਉਣਾ ਆ, ਅਤੇ ਫਿਰ ਉਹੀ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਨੇ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਜਿਹੜੇ ਰੈਸਟੋਰੈਂਟ ਅਤੇ ਜਿਹੜੇ ਬਾਰ ਸੀਗੇ ਉਹ 2 ਹਫ਼ਤੇ ਪਹਿਲਾਂ ਖੁੱਲ੍ਹੇ ਸੀ, ਉਹ ਹੁਣ ਫਿਰ ਉਹਨਾਂ ਨੇ ਆਪਣੇ ਜਿਹੜੇ ਦਰਵਾਜ਼ੇ ਆ ਬੰਦ ਕਰਨੇ ਸ਼ੁਰੂ ਕਰ ਦਿੱਤੇ ਆ। ਇੱਕ ਵਾਰ ਉਹਨਾਂ ਨੇ ਦੱਸਿਆ ਮੈਲਟਿੰਗ ਪੌਟ 800 ਬਲਾਕ 15 ਸਟਰੀਟ ਡਾਊਨਟਾਊਨ ਸੈਕਰਾਮੈਂਟੋਸ ਦੇ ਵਿੱਚ ਸੀ, ਉਹਨਾਂ ਨੇ ਵਲੰਟਰਲੀ ਜਿਹੜਾ ਆ ਇਹ ਕਲੋਜ਼ ਕਰ ਦਿੱਤਾ ਹੈਗਾ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਬਾਰ ਆ ਉਹਦੀ ਵੀ ਖਬਰ ਆ ਰਹੀ ਆ ਜ਼ੈਬਰਾ ਕਲੱਬ ਕਰਕੇ ਸੈਕਰਾਮੈਂਟੋ ਦੇ ਵਿੱਚ। ਸੋ ਈਵਨ ਦੋ ਥੋੜ੍ਹੀ ਕੋਸ਼ਿਸ਼ ਹੋ ਰਹੀ ਆ ਬਿਜ਼ਨਸ ਖੋਲ੍ਹਣ ਦੀ, ਪਰ ਜਿਸ ਹਿਸਾਬ ਦੇ ਨਾਲ ਜਿਹੜੀ ਗਿਣਤੀ ਆ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਵੱਧ ਰਹੀ ਆ, ਸੋ ਲੱਗਦਾ ਮੈਨੂੰ ਇਹ ਸ਼ਟਡਾਊਨ ਇੱਕ ਵਾਰੀ ਫੇਰ ਹੋਣਾ ਹੀ ਪੈਣਾ ਆ। ਜਿਸ ਹਿਸਾਬ ਨਾਲ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਕਿੱਦਾਂ ਲੋਕ ਜਿਹੜੇ ਆ ਪਾਰਟੀਆਂ ਕਰ ਰਹੇ ਹੈਗੇ ਆ ਘਰਾਂ ਦੇ ਵਿੱਚ, ਕਿੰਨੇ ਮੈਂਬਰ ਜਿਹੜੇ ਇਕੱਠੇ ਹੋ ਰਹੇ ਆ। ਸੋ ਇਹ ਜਿਹੜਾ ਇੱਕ ਮੇਨ ਰੀਜ਼ਨ ਪਿੱਛੇ ਜਿਹੇ ਉਹਨਾਂ ਨੇ ਜਿਹੜੇ ਗਵਰਨਰ ਆ ਕੈਲੀਫੋਰਨੀਆ ਦੇ ਗੈਬਨ ਨਿਊਸਮ, ਉਹਨਾਂ ਨੇ ਵੀ ਦੱਸਿਆ ਸੀ ਵੀ ਘਰਾਂ ਦੇ ਵਿੱਚ ਲੋਕਾਂ ਦੇ ਇਕੱਠਾ ਹੋਣਾ ਇਹ ਵੀ ਇੱਕ ਜਿਹੜੀ ਆ ਬਹੁਤ ਖਤਰਨਾਕ ਗੱਲ ਹੈਗੀ ਆ। ਜੀ ਨਹੀਂ ਬਿਲਕੁਲ। ਸੋ ਇਹ ਹਰਜੋਤ ਸਿੰਘ ਜੀ, ਇੱਕ ਜਿਹੜੀ ਇਕੋਨਮੀ ਦੇ ਨਾਲ ਅਤੇ ਮੌਰਗੇਜਸ ਦੇ ਨਾਲ ਖਬਰ ਇਹ ਆ ਰਹੀ ਆ, ਡਿਲੇਡ ਮੌਰਗੇਜ ਪੇਮੈਂਟਸ ਕਹਿੰਦੇ ਆ 80,000 ਦੇ ਨਾਲ ਜਿਹੜੀਆਂ ਉਹ ਵਧੀਆਂ ਨੇ। ਸੋ ਇਕਨੋਮਿਕ ਰਿਕਵਰੀ ਦੀਆਂ ਜਿਹੜੀਆਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜਿਹੜੀ ਰੇਲ ਸੀਗੀ ਉਸ ਦੀ ਸਟੀਮ ਤਾਂ ਜਿਹੜੀ ਉਹ ਨਿਕਲਦੀ ਨਜ਼ਰ ਆ ਰਹੀ ਆ। ਵੀ ਲੱਗਦਾ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਐਡੀ ਜਲਦੀ ਦੁਬਾਰਾ ਆਰਥਿਕਤਾ ਲਈ ਦੇ ਉੱਤੇ ਆਊਗੀ, ਕਿਉਂਕਿ ਜਿਹੜਾ ਕੁਛ ਓਪਨ ਹੋ ਰਿਹਾ ਸੀ ਉਹ ਮੁੜ ਦੁਬਾਰਾ ਜਿਹੜਾ ਉਹ ਕਲੋਜ਼ਿੰਗ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਰੀਓਪਨਿੰਗ ਦੀਆਂ ਗੱਲਾਂ ਦੇ ਵਿੱਚ ਆਪਣਾ ਰੀਕਲੋਜ਼ਿੰਗ ਜਿਹੜੀ ਉਹ ਕਰ ਰਹੇ ਆ। ਜਿੱਦਾਂ ਤੁਸੀਂ ਖਬਰ ਦੱਸੀ ਕਿਸੇ ਨੇ ਵੋਲੰਟੀਅਰਲੀ ਬੰਦ ਕਰਤਾ, ਕਈ ਥਾਵਾਂ ਦੇ ਉੱਤੇ ਇਹ ਪ੍ਰੋਬਲਮ ਆ। ਲੋਕ ਨੋ ਡਾਊਟ ਘਰਾਂ 'ਚ ਬੈਠੇ ਆਪਣੇ ਆਪ ਨੂੰ ਬੱਝੇ ਹੋਏ ਇੱਕ ਕੈਦੀ ਦੇ ਵਾਂਗੂ ਮਹਿਸੂਸ ਕਰ ਰਹੇ ਨੇ, ਪਰ ਇਹ ਚੀਜ਼ ਜਿਹੜੀ ਸਮਝਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਮਰੇ ਦੇ ਨਾਲੋਂ ਇੱਦਾਂ ਜਿਹੜਾ ਉਹ ਰਹਿਣਾ ਉਹ ਚੰਗਾ ਹੈਗਾ ਆ। ਪਰਿਵਾਰ ਦੇ ਵਿੱਚ ਕਿਸੇ ਜੀਅ ਕੋਈ ਚਲੇ ਜਾਂਦਾ ਅਤੇ ਆਪਾਂ ਦੇਖਿਆ ਆ ਵੀ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਇਹੋ ਜਿਹੇ ਮੌਕੇ ਦੇ ਉੱਤੇ, ਤਾਂ ਦਿਲਾਸਾ ਦੇਣ ਨੂੰ ਵੀ ਕੋਈ ਨਹੀਂ ਜਿਹੜਾ ਉਹ ਲਾਗੇ ਆ ਸਕਦਾ ਹੁੰਦਾ। ਸੋ ਭਾਈ ਇਸ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਕਹਿੰਦੇ ਵੀ ਜਿਹੜੀ ਮੌਰਗੇਜਸ ਦੇ ਨਾਲ ਦੱਸੀਏ, ਕਹਿੰਦੇ ਵੀ ਨੰਬਰ ਆਫ ਬੋਰਵਰਸ ਜਿਨ੍ਹਾਂ ਨੇ ਫੋਰਬੀਅਰੈਂਸ ਪਲਾਨਸ ਨੂੰ ਵਧਾਇਆ ਆ ਉਹ 80,000 ਹੋਮ ਓਨਰ ਸੀਗੇ। ਸੋ ਉਹਨਾਂ ਨੇ ਮੰਥਲੀ ਜਿਹੜੀਆਂ ਮੌਰਗੇਜ ਪੇਮੈਂਟਸ ਆ ਉਹਨਾਂ ਨੂੰ ਕਹਿੰਦੇ ਘੱਟੋ ਘੱਟ 3 ਮਹੀਨੇ ਜਿਹੜਾ ਉਹ ਡਿਲੇ ਕੀਤਾ, ਅਤੇ ਹੁਣ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਾਂਹ ਹੋਰ ਕਰਨ ਬਾਰੇ ਜਿਹੜਾ ਉਹ ਲੋਕ ਸੋਚ ਰਹੇ ਨੇ।
ਸੋ ਇਹ ਇੱਕ ਨਵੀਂ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਬਣ ਰਿਹਾ ਹੈਗਾ ਆ। ਜੀ ਸੋ ਕਹਿੰਦੇ ਵੀ ਹੁਣ ਤੱਕ 4.68 ਮਿਲੀਅਨ ਹੋਮ ਓਨਰਸ ਆ, ਉਹਨਾਂ ਨੇ ਕੁੱਲ ਜਿਹੜੀਆਂ ਡਿਲੇ ਕੀਤੀਆਂ ਨੇ ਆਪਣੀਆਂ ਪੇਮੈਂਟਸ, ਤੇ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ 80,000 ਹੋਰ ਵਾਧਾ ਉਸ ਦੇ ਵਿੱਚ ਦੇਖਿਆ ਗਿਆ ਹੈ। ਜੀ ਪਿਛਲੇ ਦਿਨਾਂ ਦੇ ਵਿੱਚ ਗਾਂਧੀ ਦਾ ਜਿਹੜਾ ਸਟੈਚੂ ਆ ਉਹ ਡੇਵਿਸ ਦੇ ਵਿੱਚ, ਜਿਹੜਾ ਸ਼ਹਿਰ ਆ UC ਡੇਵਿਸ ਜਿੱਥੇ ਯੂਨੀਵਰਸਿਟੀ ਕਰਕੇ ਮਸ਼ਹੂਰ ਆ, ਉਹਦੇ ਅਗੇਂਸਟ ਪ੍ਰੋਟੈਸਟ ਹੋਇਆ ਸੀ ਵੀ ਉਹ ਜਿਹੜਾ ਸਟੈਚੂ ਮੂਵ ਹੋਣਾ ਚਾਹੀਦਾ। ਤੇ ਹੁਣ ਅੱਜ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ ਵੀ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਸਾਹਮਣੇ ਵੀ ਗਾਂਧੀ ਦਾ ਇੱਕ ਸਟੈਚੂ ਲੱਗਾ ਹੋਇਆ ਹੈਗਾ ਆ ਉੱਥੇ ਫ੍ਰਿਜ਼ਨੋ ਸਟੇਟ ਪੀਸ ਗਾਰਡਨ ਦੇ ਵਿੱਚ, ਤੇ ਉਹਦੇ ਅਗੇਂਸਟ ਵੀ ਜਿਹੜੀ ਆ ਪਟੀਸ਼ਨ ਜਿਹੜੀ ਆ ਸ਼ੁਰੂ ਹੋ ਗਈ ਹੈਗੀ ਆ ਵੀ ਇਸ ਸਟੈਚੂ ਨੂੰ ਜਿਹੜਾ ਇੱਥੋਂ ਰਿਮੂਵ ਕਰਨਾ ਚਾਹੀਦਾ ਹੈਗਾ ਆ। ਪੰਜਾਬੀ ਸਿੱਖ ਕਮਿਊਨਿਟੀ ਤੇ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆ ਉਹ ਇਸ ਦੀ ਟਰਾਈ ਕਰ ਰਹੀ ਹੈਗੀ ਆ। ਜੀ ਜੀ ਬਿਲਕੁਲ। ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਆ, ਪਰ ਨਵੀਆਂ ਜਿਹੜੀਆਂ ਹਰਜੋਤ ਸਿੰਘ ਜੀ ਪੋਲਸ ਜਿਹੜੀਆਂ ਆ ਰਹੀਆਂ ਆ ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਲਈ ਕਾਫੀ ਇੱਕ ਚਿੰਤਾ ਜਿਹੜੀ ਆ ਉਹ ਖੜੀ ਹੋਈ ਆ। ਸੋ ਰਾਈਟ ਨਾਓ ਜਿਹੜਾ ਡਿਸਅਪਰੂਵਲ ਰੇਟਿੰਗ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਹੋਈ ਆ। 58% ਅਮਰੀਕਨਜ਼ ਕੀਤੇ ਗਏ ਸਰਵੇ ਦੇ ਵਿੱਚੋਂ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਡਿਸਅਪਰੂਵਲ ਰੇਟਿੰਗ ਆ ਉਹ ਉਸ ਨੂੰ ਮੰਨਿਆ ਆ। ਇਹ ਨਵੀਂ ਜਿਹੜੀ PBS NPR ਮੈਰਿਸਟ ਪੋਲ ਦੇ ਆંકੜੇ ਜਿਹੜੇ ਉਹ ਦੱਸ ਰਹੇ ਨੇ, ਤੇ ਇਹਨਾਂ ਦੇ ਵਿੱਚ ਕਹਿੰਦੇ 49% ਅਜਿਹੇ ਅਮਰੀਕਨਜ਼ ਵੀ ਉਹ ਮੰਨਦੇ ਨੇ ਵੀ ਜਿਹੜੀ ਉਹਨਾਂ ਦੀ ਜੌਬ ਪਰਫਾਰਮੈਂਸ ਆ ਉਸ ਦੇ ਨਾਲ ਉਹ ਸਟਰੋਂਗਲੀ ਡਿਸਅਪਰੂਵ ਜਿਹੜਾ ਉਹ ਕਰਦੇ ਨੇ, ਤੇ ਓਵਰਆਲ ਪ੍ਰੈਜ਼ੀਡੈਂਸੀ ਦੀ ਜਿਹੜੀ ਕੰਮ ਕਰ ਰਹੇ ਆ ਉਸ ਨੂੰ 58% ਲੋਕਾਂ ਨੇ ਜਿਹੜਾ ਉਹ ਨਕਾਰਿਆ ਹੈਗਾ ਆ। 40% ਲੋਕਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੀ ਜੌਬ ਆ ਉਸ ਨੂੰ ਗੁੱਡ ਅਪਰੂਵ ਜਿਹੜਾ ਉਹ ਕੀਤਾ ਆ, ਤੇ ਜਿਨ੍ਹਾਂ ਦੇ ਵਿੱਚ 26% ਜਿਹੜੇ ਸਟਰੋਂਗਲੀ ਅਪਰੂਵ ਜਿਹੜਾ ਆ ਉਹ ਕਰ ਰਹੇ ਨੇ। ਇਹ ਰਜਿਸਟਰਡ ਵੋਟਰਸ ਦੇ ਦਰਮਿਆਨ ਕੀਤੇ ਗਏ ਸਰਵੇ ਦੇ ਵਿੱਚ 57 ਤੋਂ 58% ਦੀ ਡਿਸਅਪਰੂਵਲ ਤੇ 41% ਜਿਹੜਾ ਆ ਅਪਰੂਵਲ ਰੇਟਿੰਗ ਜਿਹੜੀ ਉਹ ਦੇਖੀ ਗਈ ਆ। ਇਹ ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ ਨੇ ਸੱਤਾ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਕਹਿ ਲਓ ਵੀ ਵੱਡਾ ਆંકੜਾ ਆ ਉਹ ਡਿਸਅਪਰੂਵਲ ਰੇਟਿੰਗ ਦਾ ਜਿਹੜਾ ਉਹ ਸਾਹਮਣੇ ਆਇਆ ਆ। ਤੇ ਉੱਧਰ ਜਿਹੜੀਆਂ ਇਲੈਕਸ਼ਨਸ ਆ ਹੁਣ ਤੋਂ ਕੁਝ ਮਹੀਨੇ ਬਾਅਦ ਹੀ ਜਿਹੜੀਆਂ ਨਵੰਬਰ ਦੇ ਵਿੱਚ ਹੋਣ ਜਾ ਰਹੀਆਂ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਜਿਹੜਾ ਆ ਦੋਵੇਂ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਲਈ ਰਹਿੰਦਾ ਹੈਗਾ। ਜਾਂਦੇ ਜਾਂਦੇ ਇੱਕ ਵਾਰੀ ਫਿਰ ਬੇਨਤੀ ਕਰਦੇ ਜਾਈਏ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਦੇਖ ਰਹੇ ਆ, ਨੈਕਸਟ ਵੀਕ ਤੋਂ ਆਪਾਂ ਜਿਹੜਾ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਉਹ YouTube ਦੇ ਉੱਤੇ ਆਪਾਂ ਰਿਲੇ ਕਰਾਂਗੇ। ਆਪਾਂ ਦੱਸਿਆ ਉਹਦਾ ਰੀਜ਼ਨ ਤੁਹਾਨੂੰ ਦੱਸਦੇ ਆਏ ਹੈਗੇ ਆ। ਤੇ USA ਦੇ ਵਿੱਚ ਜਿਸ ਤਰ੍ਹਾਂ ਮੈਂ ਖਬਰ ਵੀ ਸਾਂਝੀ ਕੀਤੀ ਸੀ ਵੀ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਜਿਹੜਾ ਸ਼ਟ ਡਾਊਨ ਕਰ ਦਿੱਤਾ ਗਿਆ ਆ ਇਮੀਗ੍ਰੈਂਟਸ ਦੇ ਲਈ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜਾ ਕੱਲ੍ਹ ਨੂੰ ਫਿਰ ਇੱਕ ਵਾਰੀ ਸਾਡੇ ਨਾਲ ਜੇ ਤੇਰਕੀਆਣਾ ਜਿਹੜੇ ਲਾਇਰ ਹੈਗੇ ਇਮੀਗ੍ਰੇਸ਼ਨ ਦੇ ਬੜੇ ਮਸ਼ਹੂਰ ਲਾਇਰ ਆ, ਤੇ ਉਹ ਕੱਲ੍ਹ ਨੂੰ ਫਿਰ ਸਾਡੇ ਨਾਲ ਜੁੜਨਗੇ ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤੱਕ। ਤੇ ਉਸ ਟਾਈਮ ਤੁਸੀਂ ਉਹਨਾਂ ਦੇ ਨਾਲ ਫੋਨ ਦੇ ਉੱਤੇ ਵੀ ਜੇ ਤੁਹਾਡਾ ਕੁਐਸਚਨ ਆ ਉਹ ਤੁਸੀਂ ਦੂਜੇ ਹਿੱਸੇ ਦੇ ਵਿੱਚ ਪਹਿਲੇ ਭਾਗ ਦੇ ਵਿੱਚ ਜਿਹੜੀਆਂ ਕੁਝ ਅਹਿਮ ਖਬਰਾਂ ਤੇ ਜਿਹੜਾ ਕੋਈ ਇੱਕ ਮੇਨ ਟੌਪਿਕ ਆ ਉਸ ਦੇ ਉੱਤੇ ਚਰਚਾ ਕਰਾਂਗੇ। ਫਿਰ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਈਆਂ ਜਾਣਗੀਆਂ। ਸੋ ਜ਼ਰੂਰ ਜਿਹੜੇ ਆਪਣੇ ਸਵਾਲ ਆ ਉਦੋਂ ਤੁਸੀਂ ਉਹਨਾਂ ਨੂੰ ਉੱਥੇ ਸਟੂਡੀਓ 'ਚ ਕਾਲ ਕਰਕੇ ਕਰ ਸਕਦੇ ਹੋ। ਤੇ YouTube ਦਾ ਚੈਨਲ ਆ ਉਸ ਨੂੰ ਲਿੰਕ ਜਿਹੜਾ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰੋ। ਕਰਨਾ ਵੀ ਆਸਾਨ ਆ, ਈਜ਼ੀ ਆ ਸਬਸਕ੍ਰਾਈਬ ਕਰਨ ਦੇ ਲਈ। ਜੇ ਤੁਸੀਂ ਇੱਕ ਤਾਂ ਲਿੰਕ ਅਸੀਂ ਜਿਹੜੇ Facebook ਦੇ ਉੱਤੇ ਦੇਖ ਰਹੇ ਆ ਉਹਨਾਂ ਦੇ ਲਈ ਇਸ ਵੀਡੀਓ ਦੇ ਥੱਲੇ ਤੇ ਵੀਡੀਓ ਦੇ ਉੱਤੇ ਨਾਮ ਦੇ ਵਿੱਚ ਵੀ ਜਿਹੜਾ ਉਹ ਪਾਇਆ ਆ, ਤੇ ਬਾਕੀ ਜਿਹੜੇ ਉੱਦਾਂ YouTube ਦੇ ਉੱਤੇ ਹੈਗੇ ਨੇ ਉੱਤੇ ਜਾ ਕੇ YouTube ਦੇ ਉੱਤੇ ਤੁਸੀਂ ਸਰਚ ਹੀ ਕਰਨਾ ਆ ਪੰਜਾਬੀ ਰੇਡੀਓ USA, ਤੇ ਉਹ ਚੈਨਲ ਜਿਹੜਾ ਉਹ ਆ ਜਾਊਗਾ। ਫਿਰ ਉਸ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ